ਜਦੋਂ ਨੋਮੀਨੇਟ ਕੀਤਾ ਜਾਣਾ ਚੀਫ ਇਲੈਕਸ਼ਨ ਕਮਿਸ਼ਨਰ, ਇੱਕ ਦੀ ਟਰਮ ਖਤਮ ਹੁੰਦੀ ਹੈ ਤੇ ਉਸ ਦੇ ਵਿੱਚ ਪ੍ਰਾਈਮ ਮਿਨਿਸਟਰ, ਲੀਡਰ ਆਫ ਦਾ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਔਰ ਚੀਫ ਜਸਟਿਸ, ਇਹ ਤਿੰਨ ਜਿਹੜੇ ਨੇ ਇਹ ਰਿਕਮੈਂਡ ਕਰਨ, ਕਿਉਂਕਿ ਕਰਨਾ ਤਾਂ ਉਹਨਾਂ ਨੇ IAS ਰੈਂਕ ਦਾ ਹੁੰਦਾ ਬੰਦਾ ਕੋਈ ਵੀ, ਔਰ ਇਹ ਸੁਪਰੀਮ ਕੋਰਟ ਦਾ ਡਿਸੀਜਨ ਹੈ। ਇਹ ਹੁਣ ਬਿੱਲ ਲੈ ਕੇ ਆਏ ਨੇ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਬਣਾਇਆ ਜਾਏਗਾ, ਉਹਦੇ 'ਚ ਪ੍ਰਾਈਮ ਮਿਨਿਸਟਰ, ਇੱਕ ਪ੍ਰਾਈਮ ਮਿਨਿਸਟਰ ਦਾ ਨੋਮੀਨੇਟਡ ਮਿਨਿਸਟਰ ਤੇ ਲੀਡਰ ਆਫ ਦਾ ਆਪੋਜੀਸ਼ਨ, ਤਿੰਨ ਇਹ ਡਿਸਾਈਡ ਕਰਨਗੇ ਕੌਣ ਚੀਫ ਇਲੈਕਸ਼ਨ ਕਮਿਸ਼ਨਰ ਹੈ। ਲੀਡਰ ਆਫ ਦਾ ਆਪੋਜੀਸ਼ਨ ਜੋ ਮਰਜ਼ੀ ਕਹੀ ਜਾਏ, ਮੈਜੋਰਿਟੀ ਦਾ ਤਿੰਨਾਂ ਦੇ ਵਿੱਚ ਜਿਹੜੇ ਪਾਸੇ ਦੋ ਹੋਣਗੇ, ਪ੍ਰਾਈਮ ਮਿਨਿਸਟਰ ਉਹਦਾ ਮਿਨਿਸਟਰ ਇੱਕ ਪਾਸੇ, ਹੁਣ ਉਹਨੂੰ ਬਾਹਰ ਕੱਢਦਾ ਚੀਫ ਜਸਟਿਸ। ਕਨਫਿਸਕੇਸ਼ਨ ਆਫ ਪ੍ਰਾਪਰਟੀ ਉਹ ਤਾਂ ਆਲਰੇਡੀ ਤੁਸੀਂ ਬੁਲਡੋਜ਼ਰ ਲਾ ਕੇ ਜੋ ਮੱਧ ਪ੍ਰਦੇਸ਼ 'ਚ ਕੀਤਾ, ਜੋ UP 'ਚ ਕੀਤਾ, ਹੁਣ ਹਰਿਆਣੇ 'ਚ ਕੀਤਾ, ਉਹ ਘੱਟ ਗਿਣਤੀਆਂ ਦੀਆਂ ਪ੍ਰਾਪਰਟੀਜ਼, ਉਹਨਾਂ ਦੇ ਕਾਰੋਬਾਰੀ ਅਦਾਰੇ ਉਹਨਾਂ ਨੂੰ ਤਬਾਹ ਕਰ ਰਹੇ, ਉਹਨੂੰ ਵੀ ਉਹਨਾਂ ਨੇ ਲਾਅ ਦਾ ਹਿੱਸਾ ਬਣਾਇਆ। ਜਿਹੜੇ ਰਿਟਾਇਰਡ ਬਿਊਰੋਕਰੈਟ ਨੇ, ਜੇ ਉਹਨਾਂ ਦਾ ਕੁਝ ਵੀ ਪਾਰਟ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਲੱਗਦਾ ਜਾਂ ਅਦਰਵਾਈਜ਼ ਤੇ ਰਾਈਟ ਸੈਂਟਰ ਕੋਲ ਹੈ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਉਹ ਬੰਦ ਕਰ ਸਕਦੇ ਨੇ। 2024 ਤੋਂ ਬਾਅਦ ਤੱਕ ਪਹੁੰਚਦੇ ਆ, ਇਹਨਾਂ ਨੂੰ ਕੋਈ ਕਿਸੇ ਨੂੰ ਮਾਰ ਮਰਾਈਆ ਕਰਨ ਦੀ ਲੋੜ ਨਹੀਂ ਹੈ। ਜਿਹੜਾ ਲੈਜਿਸਲੇਚਰ ਤਰੀਕੇ ਦੇ ਨਾਲ ਹੀ ਹਿੰਦੂ ਰਾਸ਼ਟਰ ਸਥਾਪਿਤ ਹੋ ਜਾਏਗਾ। व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि व्यूअर्स इਉਂ ਜਾਪਦਾ ਹੈ ਕਿ BJP ਹਿੰਦੂ ਬਹੁਗਿਣਤੀ ਨੂੰ ਖੁਸ਼ ਕਰਨ ਲਈ ਹੁਣ ਤੇਜ਼ੀ ਨਾਲ ਜਿਹੜੀ ਹੈ ਕਈ ਕਾਨੂੰਨ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ ਕਰਵਾ ਰਹੀ ਹੈ। ਸੋ ਇਹਨਾਂ ਕਾਨੂੰਨਾਂ ਦਾ ਮਤਲਬ ਜੁਡੀਸ਼ਰੀ ਦਾ ਗਲਾ ਘੁੱਟਣਾ ਅਤੇ ਫਰੀडम ਆਫ ਐਕਸਪ੍ਰੈਸ਼ਨ ਨੂੰ ਖਤਮ ਕਰਨਾ ਹੈ। ਸੋ ਇਹਨਾਂ ਦਾ ਅੰਤਿਮ ਨਿਸ਼ਾਨਾ ਪਾਰਲੀਮੈਂਟ ਦੀ ਜਿਹੜੀ ਬਹੁਗਿਣਤੀ ਦਾ ਸਹਾਰਾ ਲੈ ਕੇ ਹਿੰਦੂ ਰਾਸ਼ਟਰ ਸਥਾਪਿਤ ਕਰਨਾ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਕੱਲ੍ਹ ਵੀ ਮੈਂਸ਼ਨ ਕੀਤਾ ਸੀ ਕਿ ਇੱਕ ਇੱਥੋਂ ਦੀ ਪ੍ਰੋਮੀਨੈਂਟ ਯੂਨੀਵਰਸਿਟੀ 'ਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ, ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਜੇ 1924 ਦੇ ਵਿੱਚ ਮੈਜੋਰਿਟੀ ਉਹਨਾਂ ਨੂੰ ਮਿਲਦੀ ਹੈ, BJP ਦੀ ਉਹਨਾਂ ਦੀ ਹਕੂਮਤ ਵਾਪਸ ਆਉਂਦੀ ਹੈ, ਤਾਂ ਉਹਨੇ ਕਿਹਾ ਫਿਰ ਪੂਰੇ ਤੌਰ ਦੇ ਉੱਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਏਗਾ ਔਰ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਸੈਕੰਡ ਕਲਾਸ ਸਿਟੀਜ਼ਨ ਹੋਣਗੇ। ਔਰ ਉਹਨੇ ਜਿਹੜੀ ਇੱਕ ਗੱਲ ਕਹੀ, ਜਿਹੜੀ ਉਹਨੇ ਕਿਹਾ ਜੀ ਵੀ ਜ਼ਰੂਰੀ ਨਹੀਂ ਹੈ ਕਿ ਵੀ ਜਿਹੜੀ ਘੱਟ ਗਿਣਤੀਆਂ ਦੀ ਪਰਸੀਕਿਊਸ਼ਨ ਹੈ ਉਹ 1930ਵਿਆਂ ਦੇ ਨਾਜ਼ੀ ਸਟਾਈਲ 'ਚ ਹੋਏ। ਉਹਨੇ ਕਿਹਾ ਵੀ ਜ਼ਿਆਦਾ ਸੰਭਾਵਨਾਵਾਂ ਨੇ ਕਿ ਜੋ 19th ਸੈਂਚੁਰੀ ਦੇ ਵਿੱਚ, ਕਿਉਂਕਿ ਅਮਰੀਕਾ ਦੇ ਵਿੱਚ ਅਸੀਂ ਇੱਕ ਵਾਰ ਤਾਂ ਰੈਵੋਲੂਸ਼ਨਰੀ ਵਾਰ ਦਾ ਜ਼ਿਕਰ ਕਰਦੇ ਹਾਂ, ਜਦੋਂ ਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ 4 ਜੁਲਾਈ 1776 ਨੂੰ, ਅਗਲੇ 4-5 ਸਾਲ ਇਹ ਚੱਲਦਾ ਹੈ। ਫਿਰ 1860 ਜਿਹੜੀ 19ਵੀਂ ਸਦੀ ਹੈ, ਸੈਕੰਡ ਪਾਰਟ, ਅਮਰੀਕਾ ਦੇ ਵਿੱਚ ਸਿਵਲ ਵਾਰ ਹੁੰਦੀ ਹੈ ਔਰ ਉਹ ਸਿਵਲ ਵਾਰ ਅਬਰਾਹਮ ਲਿੰਕਨ ਪ੍ਰੈਜ਼ੀਡੈਂਟ ਹੈ ਔਰ ਉਹ ਸਿਵਲ ਵਾਰ ਹੁੰਦੀ ਹੈ ਇਸ ਮੁੱਦੇ ਦੇ, ਸਲੇਵਰੀ ਉਹਦਾ ਮੁੱਦਾ ਬਣਦਾ। ਇਵੈਂਚੁਅਲੀ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉਹ ਬੇਸ਼ੱਕ ਹਾਰ ਜਾਂਦੀਆਂ ਨੇ ਔਰ ਫਾਈਨਲੀ ਜਿਹੜੀ ਆ ਪ੍ਰੋਕਲੇਮੇਸ਼ਨ ਪ੍ਰੈਜ਼ੀਡੈਂਟ ਜਾਰੀ ਕਰ ਦਿੰਦਾ ਹੈ ਕਿ ਵੀ ਸਲੇਵਰੀ ਖਤਮ, ਤੁਸੀਂ ਆਜ਼ਾਦ ਹੋ। ਲੇਕਿਨ ਉਸ ਤੋਂ ਬਾਅਦ ਉਹੀ ਸਾਊਥ ਦੀਆਂ ਸਟੇਟਾਂ, ਕਿਉਂਕਿ ਉਹਨਾਂ ਦੇ ਕੋਲ ਮੈਜੋਰਿਟੀ ਤਾਂ ਸੀ ਔਰ ਇੱਥੇ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉਹਨਾਂ ਦੇ ਜਿਹੜੇ ਆਪਣੇ ਸਾਰੇ ਹੀ ਅਮਰੀਕਾ ਦੀਆਂ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਵੀ ਨੇ, ਆਪਣੇ ਝੰਡੇ ਨੇ, ਆਪਣੇ ਫਲੈਗ ਨੇ, ਹਰ ਸਟੇਟ ਦਾ ਆਪਣੇ ਸੰਵਿਧਾਨ ਵੀ ਨੇ। ਇਹ ਨਹੀਂ ਹੈ ਕਿ ਵੀ ਉਹ ਸਿਰਫ ਫੈਡਰਲ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਥੱਲੇ ਹੀ ਹੁੰਦਾ। ਸਾਊਥ ਤੇ ਆਪਣੀਆਂ ਉਹਨਾਂ ਦੀਆਂ। ਸੋ ਉਹਨਾਂ ਨੇ ਇਸ ਮੈਜੋਰਿਟੀ ਤਾਂ ਗੋਰਿਆਂ ਦੀ ਸੀ, ਉਹਨਾਂ ਨੇ ਕਿਹਾ ਜੀ ਠੀਕ ਹੈ ਸਲੇਵਰੀ ਖਤਮ ਕਰਤੀ। ਉਹਨਾਂ ਨੇ ਉੱਥੇ ਕਾਨੂੰਨ ਇਸ ਕਿਸਮ ਦੇ ਬਣਾਏ ਉਹਨਾਂ ਸਟੇਟਾਂ ਜਿਹੜੀ, ਕਿਉਂਕਿ ਇੱਥੇ ਟਰੂ ਫੈਡਰਲ ਸਿਸਟਮ ਹੈ, ਉਹਨਾਂ ਦੀ ਆਜ਼ਾਦੀ ਹੈ ਆਪਣੀ। ਉਹਨਾਂ ਨੇ ਐਸੇ ਬਣਾਏ ਵੀ ਕਾਲਿਆਂ ਦੇ ਕੋਲ ਹੱਕ ਹੀ ਕੋਈ ਨਹੀਂ ਰਹਿਣ ਦਿੱਤੇ। ਔਰ ਈਵਨ ਉਹ ਸਾਰੇ ਦਾ ਨਤੀਜਾ, ਜਦੋਂ ਅਸੀਂ ਈਵਨ ਲਿੰਚਿੰਗ ਦੀ ਗੱਲ ਵੀ ਕੀਤੀ ਹੁੰਦੀ ਸੀ, ਪੁਲਿਸ ਉਹਨਾਂ ਦੇ ਨਾਲ ਹੁੰਦੀ ਸੀ। ਬਾਕੀ ਕਿਉਂਕਿ ਸਲੇਵਰੀ ਖਤਮ ਹੋ ਗਈ ਸੀ, ਸਕੂਲਾਂ 'ਚ ਵੀ ਉਹਨਾਂ ਨੇ ਕਿਹਾ ਜੀ ਠੀਕ ਹੈ ਦਾਖਲ ਹੋ ਜਾਓ, ਘਰ ਵੀ ਤੁਸੀਂ ਨਾਲ ਲੈ ਸਕਦੇ ਹੋ। ਪਰ ਉਹਨਾਂ ਨੇ ਜੇ ਅਸੀਂ 1860ਵਿਆਂ ਤੋਂ ਦੇਖੀਏ ਤੇ 1960ਵਿਆਂ ਤੱਕ ਲਗਭਗ 100 ਸਾਲ, ਜਦੋਂ ਕਿ ਫਿਰ 1960ਵਿਆਂ 'ਚ
ਮਾਰਟਨ ਲੂਥਰ ਕਿੰਗ, ਮੈਲਕਮ ਐਕਸ, ਇੱਥੇ ਸਿਵਲ ਲਿਬਰਟੀ ਮੂਵਮੈਂਟ ਖੜੀ ਹੁੰਦੀ ਹੈ ਔਰ ਉਹਨਾਂ ਨੂੰ ਉਹ ਹੱਕ ਫਿਰ ਉਹਨਾਂ ਨੇ ਇਹ ਕਰ ਦਿੱਤਾ ਜੀ ਜੇ ਵੋਟਰ ਰਜਿਸਟਰ ਹੋਣਾ ਹੈ ਤੇ ਇੰਨਾ ਉਸ ਦਾ ਤੁਹਾਨੂੰ ਜਿਹੜੀ ਹੈ ਫੀ ਹੈ ਉਹ ਵਿਚਾਰੇ ਇੰਨੇ ਕੁ ਗਰੀਬ ਸੀ ਉਹ ਵੀ ਅਫੋਰਡ ਨਹੀਂ ਸੀਗਾ, ਡੀ-ਫਰੈਂਚਾਈਜ਼ ਕਰਤਾ। ਫਿਰ ਇਹ ਵੀ ਲਾਅ ਵੀ ਜਿਹੜਾ ਵੀ ਇੱਕ ਕ੍ਰਾਈਮ 'ਚ ਅੰਦਰ ਗਿਆ ਉਹਨੂੰ ਵੋਟ ਦਾ ਹੱਕ ਨਹੀਂ ਹੈ। ਸੋ ਉਹਨਾਂ ਨੇ ਇਹਦੇ ਬਾਵਜੂਦ ਕਿ ਕਾਲਿਆਂ ਦੀ ਕਿੰਨੀ ਆਬਾਦੀ ਉਹਨਾਂ ਨੂੰ ਡੀ-ਫਰੈਂਚਾਈਜ਼ ਵੀ ਕੀਤਾ, ਉਹਨਾਂ ਨੂੰ ਜਿਹੜਾ ਉਹ ਸੈਕੰਡ ਕਲਾਸ ਸਿਟੀਜ਼ਨ ਵੀ ਬਣਾਇਆ ਔਰ ਉਹਦੇ ਲਈ ਉਹਨਾਂ ਨੂੰ ਕੋਈ 1930 ਦੇ ਨਾਜ਼ੀਆਂ ਵਾਂਗ ਪਰਸੀਕਿਊਸ਼ਨ ਨਹੀਂ ਕਰਨੀ ਪਈ। ਸੋ ਇਹੀ ਜੋ ਅੱਜ ਅਸੀਂ ਪੈਟਰਨ ਦੇਖ ਰਹੇ ਹਾਂ। ਹੁਣ ਇੱਕ ਪਾਸੇ ਤਾਂ ਮਨੀਪੁਰ ਦਾ ਰੌਲਾ ਜਾਂ ਨੋ ਕੌਨਫੀਡੈਂਸ 3 ਮਹੀਨੇ ਨਹੀਂ, ਲੇਕਿਨ ਇਸ ਸਾਰੇ 'ਚ ਬਹੁਤਿਆਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਜਿਸ ਤੇਜ਼ੀ ਨਾਲ ਬਿੱਲ ਪੇਸ਼ ਹੋ ਰਹੇ ਨੇ, ਪਾਸ ਕੀਤੇ ਜਾ ਰਹੇ ਨੇ, ਪਰਸਨਲ ਡਾਟਾ ਬਿੱਲ ਦੂਜੇ, ਇੰਨੀ ਭਰਮਾਰ ਹੈ ਔਰ ਉਹਦੇ 'ਚ ਕਿਉਂਕਿ ਆਪੋਜੀਸ਼ਨ ਜਾਂ ਤਾਂ ਵਿਰੋਧ ਦੇ ਵਿੱਚ ਬਾਈਕਾਟ ਕਰਕੇ ਬਾਹਰ ਚਲੀ ਜਾਂਦੀ ਹੈ, ਜੇ ਬੈਠੀ ਵੀ ਹੋਏ ਤੇ ਅਲਟੀਮੇਟਲੀ ਬਿੱਲ ਤਾਂ ਸਿੰਪਲ ਮੈਜੋਰਟੀ ਨਾਲ ਪਾਸ ਹੋਣੇ ਨੇ, ਉਹ ਉਹਨਾਂ ਦੇ ਕੋਲ ਮੈਜੋਰਟੀ ਹੈਗੀ ਹੈ। ਸੋ ਧੜਾ ਧੜ ਉਹ ਇਸ ਕਿਸਮ ਦੇ ਹੀ ਬਿੱਲ ਪਾਸ ਕਰ ਰਹੇ ਨੇ ਕਿ ਉਹਨਾਂ ਨੇ ਸ਼ਿਕੰਜਾ ਮੀਡੀਆ ਤੇ ਵੀ ਕੱਸਿਆ, ਸੋਸ਼ਲ ਮੀਡੀਆ ਤੇ ਵੀ, ਓਵਰਆਲ ਪਬਲਿਕ ਲਾਈਫ 'ਚ ਵੀ, ਈਵਨ ਜੁਡੀਸ਼ਰੀ ਤੇ। ਹੁਣ ਜੁਡੀਸ਼ਰੀ ਜਿਹੜਾ ਲੇਟੈਸਟ ਬਿੱਲ ਉਹਨਾਂ ਨੇ ਲਿਆਣਾ ਹੈ, ਜਿਹਦਾ ਮਸੌਦਾ ਆਲਰੇਡੀ ਤਿਆਰ ਹੈ, ਪਬਲਿਕ ਅਰੀਨਾ ਦੇ ਵਿੱਚ ਡਿਸਕਸ ਹੋ ਰਿਹਾ ਹੈ, ਇਲੈਕਸ਼ਨ ਕਮਿਸ਼ਨ। ਹੁਣ ਔਰ ਇਹ ਕਾਫੀ ਜਿਹੜਾ ਚੀਫ ਇਲੈਕਸ਼ਨ ਜਦੋਂ ਤੁਸੀਂ ਹੁਣ ਅਸੀਂ 2024 ਦੀ ਗੱਲ ਕਰਦੇ ਹਾਂ, ਹਾਲਾਂ ਉਸ ਤੋਂ ਪਹਿਲਾਂ EVM ਮਸ਼ੀਨਾਂ ਪਹਿਲਾਂ ਹੀ ਜਿਹੜੀਆਂ ਨੇ ਉਹ ਝਗੜੇ ਦੇ ਫੀਲਡ 'ਚ ਹੀ ਨੇ ਕਿ ਭਾਈ ਉਹਨਾਂ ਨਾਲ ਕੀ ਗੜਬੜ ਕੀਤੀ ਹੈ। ਹੁਣ ਇੱਕ ਜ਼ਮਾਨੇ 'ਚ ਜਦੋਂ ਅਸੀਂ ਸ਼ੇਖਵਤ ਦਾ ਜ਼ਿਕਰ ਕਰਦੇ ਹਾਂ, ਕੇਸਿਸ ਉਹਦਾ ਕੀ ਨਾਂ ਸੀਗਾ, ਚਲੋ ਮਨੋਹਰ ਸਿੰਘ ਗਿੱਲ ਵਰਗੇ ਵੱਡੇ ਜਿਹੜੇ ਨੇ ਚੀਫ ਇਲੈਕਸ਼ਨ ਕਮਿਸ਼ਨਰ, ਜਿਨ੍ਹਾਂ ਨੇ ਨਿਰਪੱਖਤਾ ਦੇ ਨਾਲ ਜਿਹੜਾ ਉਹ ਇੰਨਾ ਹੀ ਵੱਡੇ, ਹਾਲਾਂ ਭਾਰਤ ਦਾ ਬਹੁਤ ਵੱਡਾ, ਤੁਸੀਂ ਪਹਾੜਾਂ ਤੋਂ ਲੈ ਕੇ ਨਾਰਥ ਈਸਟ ਤੋਂ ਤੇ ਕਸ਼ਮੀਰ ਤੱਕ ਇੰਨਾ ਜਿਹੜਾ ਕੰਟਰੋਲ ਜਾਂ ਦੂਜਾ ਸੌਖਾ ਨਹੀਂ ਹੈ, ਪਰ ਓਵਰ ਏ ਪੀਰੀਅਡ ਆਫ ਟਾਈਮ ਇੱਕ ਅੱਛਾ ਸਿਸਟਮ ਡਿਵੈਲਪ ਹੋਇਆ। ਪਰ EVM ਮਸ਼ੀਨਾਂ ਦੀ ਕੀ ਹੈ, ਉਸ ਦੀ ਈਵਨ ਜਿਹੜੀ ਕ੍ਰੈਡੀਬਿਲਿਟੀ ਹੈ ਉਸ ਦੇ ਉੱਤੇ ਵੀ ਸਵਾਲ ਸਾਹਮਣੇ ਨੇ ਕੀ ਹੈ। ਲੇਕਿਨ ਇਹ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਆਪਣਾ ਇੱਕ ਵਰਡਿਕਟ ਦਿੱਤਾ ਕਿ ਜਿਹੜਾ ਜਦੋਂ ਨੋਮੀਨੇਟ ਕੀਤਾ ਜਾਣਾ ਚੀਫ ਇਲੈਕਸ਼ਨ ਕਮਿਸ਼ਨਰ, ਇੱਕ ਦੀ ਟਰਮ ਖਤਮ ਹੁੰਦੀ ਹੈ ਤੇ ਉਸ ਦੇ ਵਿੱਚ ਪ੍ਰਾਈਮ ਮਿਨਿਸਟਰ, ਲੀਡਰ ਆਫ ਦਾ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਔਰ ਚੀਫ ਜਸਟਿਸ, ਇਹ ਤਿੰਨ ਜਿਹੜੇ ਨੇ ਇਹ ਰਿਕਮੈਂਡ ਕਰਨ, ਕਿਉਂਕਿ ਕਰਨਾ ਤਾਂ ਉਹਨਾਂ ਨੇ IAS ਰੈਂਕ ਦਾ ਹੁੰਦਾ ਬੰਦਾ ਕੋਈ ਵੀ, ਔਰ ਇਹ ਸੁਪਰੀਮ ਕੋਰਟ ਦਾ ਡਿਸੀਜਨ ਹੈ। ਹੁਣ ਨਵਾਂ ਮੁਕਰਰ ਕੀਤਾ ਜਾਣਾ 2024 ਦੀਆਂ ਚੋਣਾਂ ਤੋਂ ਪਹਿਲਾਂ। ਇਹ ਹੁਣ ਬਿੱਲ ਲੈ ਕੇ ਆਏ ਨੇ ਕਿ ਬਈ ਉਹਦੇ 'ਚ ਉਹਨਾਂ ਨੇ ਜਿਹੜਾ ਚੀਫ ਜਸਟਿਸ ਨੂੰ ਬਾਹਰ ਕੱਢਤਾ, ਕਿਉਂਕਿ ਜਿਹੜਾ ਚੰਦਰਚੂੜ ਹੈ ਉਹਦੇ ਨਾਲ ਅਜੇ ਇਹਨਾਂ ਦਾ ਕਰੂਰਾ ਰਲਦਾ ਨਹੀਂ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਨਹੀਂ ਹੈ, ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਬਣਾਇਆ ਜਾਏਗਾ ਉਹਦੇ 'ਚ ਪ੍ਰਾਈਮ ਮਿਨਿਸਟਰ ਦਾ ਨੋਮੀਨੇਟਡ ਮਿਨਿਸਟਰ ਤੇ ਲੀਡਰ ਆਫ ਦਾ ਆਪੋਜੀਸ਼ਨ, ਤਿੰਨ ਇਹ ਡਿਸਾਈਡ ਕਰਨਗੇ ਕਿ ਕੌਣ ਚੀਫ ਇਲੈਕਸ਼ਨ ਕਮਿਸ਼ਨਰ ਹੈ। ਹੁਣ ਜ਼ਾਹਰ ਹੈ ਲੀਡਰ ਆਫ ਦਾ ਆਪੋਜੀਸ਼ਨ ਜੋ ਮਰਜ਼ੀ ਕਹੀ ਜਾਏ, ਮੈਜੋਰਿਟੀ ਦਾ ਤਿੰਨਾਂ ਦੇ ਵਿੱਚ ਜਿਹੜੇ ਪਾਸੇ ਦੋ ਹੋਣਗੇ, ਪ੍ਰਾਈਮ ਮਿਨਿਸਟਰ ਉਹਦਾ ਮਿਨਿਸਟਰ ਇੱਕ ਪਾਸੇ, ਹੁਣ ਉਹਨੂੰ ਬਾਹਰ ਕੱਢਦਾ ਚੀਫ ਜਸਟਿਸ ਨੂੰ। ਹੁਣ ਮਤਲਬ ਇਹ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹਨਾਂ ਨੇ 2024 ਦੀ ਇਲੈਕਸ਼ਨ ਬਾਈ ਹੁੱਕ ਔਰ ਬਾਈ ਕਰੁਕ ਜਿੱਤਣੀ ਹੈ ਉਹ EVM ਮਸ਼ੀਨਾਂ ਰਹਿਣ, ਔਰ ਈਵਨ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵੀ ਉਹਨਾਂ ਨੇ ਆਪਣਾ ਬਣਾਉਣਾ। ਔਰ ਇਹ ਠੀਕ ਹੈ ਕਿ ਜੁਡੀਸ਼ਰੀ ਨੇ ਰਿਕਮੈਂਡ ਕੀਤਾ ਹੋਇਆ ਕਿ ਵੀ ਚੀਫ ਜਸਟਿਸ ਉਹਦਾ ਹਿੱਸਾ ਹੋਏਗਾ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਕਿਸੇ ਵੀ ਡੈਮੋਕ੍ਰੇਸੀ ਦੇ ਸਿਸਟਮ 'ਚ ਸੁਪਰੀਮ ਕੋਰਟ ਇਹ ਸਟ੍ਰਾਈਕ ਡਾਊਨ ਤਾਂ ਕਰ ਸਕਦਾ ਹੈ ਵੀ ਇਹ ਕਾਨੂੰਨ ਅਨਕਨਸਟੀਟਿਊਸ਼ਨਲ ਹੈ, ਐਜ਼ ਪਰ ਕਨਸਟੀਟਿਊਸ਼ਨ ਨਹੀਂ ਹੈ, ਲੇਕਿਨ ਕਾਨੂੰਨ ਬਣਾਉਣ ਦਾ ਹੱਕ ਜਿਹੜਾ ਹੈ ਉਹ ਪਾਰਲੀਮੈਂਟ ਦੇ ਕੋਲ ਹੀ ਹੈ। ਤੇ ਜੇ ਪਾਰਲੀਮੈਂਟ ਇਹ ਕਾਨੂੰਨ ਬਣਾਉਂਦੀ ਹੈ ਕਿ ਬਈ ਨਹੀਂ ਇਹ ਜਿਹੜਾ ਇਵੇਂ ਨੋਮੀਨੇਟ ਹੋਏਗਾ, ਤੇ ਸੁਪਰੀਮ ਕੋਰਟ ਦੇ ਕੋਲ ਤਾਂ ਕੋਈ ਚੋਇਸਿਸ ਨਹੀਂ ਰਹਿੰਦੇ। ਹੁਣ ਇਸੇ ਤਰ੍ਹਾਂ 3-4 ਐਕਟ ਜਿਹੜੇ ਉਹਨਾਂ ਨੇ ਰਿਪੀਲ ਕੀਤੇ, ਸੈਡੀਸ਼ਨ ਲਾਅ, ਦੇਸ਼ ਧਰੋਹ ਦਾ ਕਾਨੂੰਨ, ਇਹ ਆ ਗਿਆ ਜਿੰਨੇ ਨਹੀਂ ਇਹਦੇ ਉਹਨਾਂ ਨੂੰ ਹੈ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਵੀ ਇਹਦਾ ਮਤਲਬ ਇਹ ਨਹੀਂ ਹੈ
ਕਿ ਜੇ ਅਸੀਂ ਸੈਡੀਸ਼ਨ ਇਹ ਬ੍ਰਿਟਿਸ਼ ਈਰਾ ਕਾਨੂੰਨ ਸੀ ਇਹਨੂੰ ਪਾਸੇ ਕਰਤਾ। ਨਿਊ ਕ੍ਰਿਮੀਨਲ ਕੋਡਸ ਵਿਲ ਹੈਵ ਨੋ ਬੀਅਰਿੰਗ ਔਨ ਲਾਅ ਸਚ ਐਜ਼ ਯੂਆਪਾ ਐਂਡ MCOCA। ਉਹ ਤਾਂ ਜੋ ਸੈਡੀਸ਼ਨ ਲਾਅ ਉਹਦੇ ਨਾਲੋਂ ਤਾਂ ਸਖਤ ਕਾਨੂੰਨ ਉਹਨਾਂ ਨੇ ਬਣਾਏ ਹੋਏ ਨੇ। ਔਰ ਇਸੇ ਤਰ੍ਹਾਂ ਇਹਦੇ ਨਾਲ ਆ ਗਿਆ ਕਿ ਵੀ ਈਵਨ ਨਿਊ ਸੈਕਸ਼ਨਸ ਹੈਵ ਬੀਨ ਐਡਿਡ regarding attachment and confiscation of property, mob lynching, snatching offenses ये वो ਹੁਣ ਈਵਨ ਜਿਹੜੀ ਕਨਫਿਸਕੇਸ਼ਨ ਆਫ ਪ੍ਰਾਪਰਟੀ ਉਹ ਤਾਂ ਆਲਰੇਡੀ ਤੁਸੀਂ ਬੁਲਡੋਜ਼ਰ ਲਾ ਕੇ ਜੋ ਮੱਧ ਪ੍ਰਦੇਸ਼ 'ਚ ਕੀਤਾ, ਜੋ ਯੂਪੀ 'ਚ ਕੀਤਾ, ਹੁਣ ਹਰਿਆਣੇ 'ਚ ਕੀਤਾ, ਉਹ ਘੱਟ ਗਿਣਤੀਆਂ ਦੀਆਂ ਪ੍ਰਾਪਰਟੀਜ਼ ਉਹਨਾਂ ਦੇ ਕਾਰੋਬਾਰੀ ਅਦਾਰੇ ਉਹਨਾਂ ਨੂੰ ਤਬਾਹ ਕਰ ਰਹੇ, ਉਹਨੂੰ ਵੀ ਉਹਨਾਂ ਨੇ ਲਾਅ ਦਾ ਹਿੱਸਾ ਬਣਾਇਆ। ਫਿਰ ਜਿਹੜਾ ਐਵੀਡੈਂਸ ਐਕਟ, ਹੁਣ ਐਵੀਡੈਂਸ ਐਕਟ ਅਜੇ ਕਿਉਂਕਿ ਸਾਰਿਆਂ ਦੀ ਡਿਟੇਲ ਨਹੀਂ ਆਈ ਕੀ ਹੈਗਾ। ਅਮਿਤ ਸ਼ਾਹ ਬ੍ਰਿੰਗਸ ਇਨ ਬਿਲਸ ਟੂ ਓਵਰਆਲ ਬ੍ਰਿਟਿਸ਼ ਐਸਟੈਬਲਿਸ਼ਡ ਇੰਡੀਅਨ ਪੀਨਲ ਕੋਡ ਐਵੀਡੈਂਸ ਐਕਟ। ਹੁਣ ਐਵੀਡੈਂਸ ਐਕਟ ਨੂੰ ਵੀ ਜਿਹੜਾ ਉਹ ਉਸ ਨੂੰ ਜਿਹੜਾ ਉਹ ਰਿਪੀਲ ਕਰਨਗੇ ਜਾਂ ਉਹਦੇ ਥਾਂ ਤੇ ਕੀ ਕਰਨਗੇ। ਨਾਲ ਦੀ ਨਾਲ ਇਹ ਆ ਗਿਆ ਕਿ ਵੀ ਇਹ ਜਿਹੜਾ ਲੋਕ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਇਹ ਚੀਫ ਇਲੈਕਸ਼ਨ ਕਮਿਸ਼ਨਰ ਨੋਮੀਨੇਸ਼ਨ ਦਾ ਹੱਕ ਲੈਣਾ ਚਾਹੁੰਦੇ ਨੇ। ਇਹਦੇ ਤੇ ਤ੍ਰਿਣਮੂਲ ਕਾਂਗਰਸ ਨੇ ਕਿਹਾ ਪ੍ਰਪੋਜ਼ਡ ਇਲੈਕਸ਼ਨ ਕਮਿਸ਼ਨਰ ਸਿਲੈਕਸ਼ਨ ਬਿੱਲ ਪਲੋਇਡ ਟੂ ਰਿਗ 2024 ਲੋਕ ਸਭਾ ਇਲੈਕਸ਼ਨਸ, ਕਿ ਇਹ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਜਿਹੜਾ ਉਹ ਰਿਗ ਕਰਨ ਲਈ ਹੈ, ਮਤਲਬ ਗਲਤ ਤਰੀਕੇ ਨਾਲ ਆਪਣੇ ਹੱਕ 'ਚ ਭੁਗਤਾਉਣ ਲਈ ਹੈ। ਇੱਕ ਜਿਹੜਾ ਇਹਨਾਂ ਨੇ ਹੋਰ ਬੜਾ ਖਤਰਨਾਕ ਬਿੱਲ ਲਿਆਂਦਾ ਹੁਣ ਹੁੰਦਾ ਇਹ ਹੈ ਵੀ ਜਿਹੜਾ ਬੰਦਾ IAS ਰਿਟਾਇਰ ਹੋਇਆ, IPS ਹੋਇਆ, ਇੰਡੀਅਨ ਫੋਰਨ ਸਰਵਿਸ 'ਚੋਂ ਹੋਇਆ ਜਾਂ ਇੰਡੀਅਨ ਫੋਰੈਸਟ ਸਰਵਿਸ 'ਚੋਂ ਹੋਇਆ ਜਾਂ ਈਵਨ ਇੰਟੈਲੀਜੈਂਸ ਬਿਊਰੋ 'ਚੋਂ ਹੋਇਆ, ਰਾਹ 'ਚੋਂ ਹੋਇਆ, ਉਹ ਬਹੁਤ ਸਾਰੇ ਕਿਤਾਬਾਂ ਲਿਖਦੇ ਨੇ ਆਪਣੇ ਐਕਸਪੀਰੀਅੰਸ ਦੇ ਆਧਾਰਿਤ। ਕੁਝ ਚੀਜ਼ਾਂ ਜਿਹੜੀਆਂ ਪਬਲਿਕ ਡੋਮੇਨ 'ਚ ਨੋਨ ਨਹੀਂ ਹੁੰਦੀਆਂ ਉਹ ਰਿਵੀਲ ਕਰਦੇ ਨੇ। ਕੁਝ ਜਿਹੜੇ ਨੇ ਜੋ ਡੇ ਟੂ ਡੇ ਚੱਲ ਰਿਹਾ ਹੁੰਦਾ ਉਹ ਅਖਬਾਰਾਂ ਦੇ ਵਿੱਚ ਕਾਲਮ ਲਿਖਦੇ ਨੇ, ਜਿਵੇਂ ਰੁਬੈਰੋ ਜਿਹੜਾ ਪੰਜਾਬ ਦਾ DGP ਅੱਜ ਕੱਲ੍ਹ ਵੀ ਲਿਖਦਾ ਹੈ, ਟ੍ਰਿਬਿਊਨ ਦੇ ਵਿੱਚ ਉਹਦਾ ਇੱਕ ਕਾਲਮ ਹੁੰਦਾ। ਇਵੇਂ ਹੀ ਹੋਰ ਬਹੁਤ ਸਾਰੇ ਜਿਹੜੇ ਨੇ ਉਹ ਫੋਰਨ ਸਰਵਿਸ ਦੇ ਵਿੱਚ ਰਾਮ ਸਰਨ ਹੈ, ਦੂਜੇ ਨੇ। ਹੁਣ ਇਹਨਾਂ ਨੇ ਜਿਹੜਾ ਉਹਦੇ 'ਚ ਅਮੈਂਡ ਕੀਤਾ ਲਾਅ 'ਚ, ਔਰ ਉਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਜਿਹੜੇ ਰਿਟਾਇਰਡ ਬਿਊਰੋਕਰੈਟ ਨੇ, ਜੇ ਉਹਨਾਂ ਦਾ ਕੁਝ ਵੀ ਪਾਰਟ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਲੱਗਦਾ ਜਾਂ ਅਦਰਵਾਈਜ਼ ਤੇ ਰਾਈਟ ਸੈਂਟਰ ਕੋਲ ਹੈ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਉਹ ਬੰਦ ਕਰ ਸਕਦੇ ਨੇ। ਹੁਣ ਇਹ ਆਪਣੇ ਆਪ 'ਚ ਹੈ ਕਿ ਵੀ ਪਹਿਲਾਂ ਨੌਕਰੀ 'ਚ ਹੁੰਦੇ ਆ ਉਹ ਤਾਂ ਨਹੀਂ ਬੋਲ ਸਕਦੇ ਕਿ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਲਾਗੂ ਕਰਨੀਆਂ ਨੇ। ਜਦੋਂ ਆਜ਼ਾਦ ਹੋਏ ਪਬਲਿਕ ਡੋਮੇਨ 'ਚ ਨੇ ਉਹਨਾਂ ਨੇ ਆਪਣੀ ਕੋਈ ਆਵਾਜ਼, ਕਿਉਂਕਿ ਹੁਣ ਜੋ ਕੁਝ ਮੋਦੀ ਸਰਕਾਰ ਦਾ ਚੱਲ ਰਿਹਾ, ਕਦੇ ਰਿਟਾਇਰਡ ਕਿਸੇ ਫੈਕਲਟੀ ਦੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਕੋਈ ਰਾਈਟ ਲੈਟਰ ਲਿਖਦੇ ਨੇ, ਕੋਈ ਰਿਟਾਇਰਡ ਬਿਊਰੋਕਰੈਟ ਪਿੱਛੇ ਸੀ ਕਿ 130 ਬਿਊਰੋਕਰੈਟਸ ਨੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਕਿ ਵੀ ਇਹ ਇੰਡੀਅਨ ਡੈਮੋਕ੍ਰੇਸੀ ਦਾ ਮਜ਼ਾਕ ਬਣ ਰਿਹਾ, ਇਹ ਉਹ ਹੋ ਰਿਹਾ। ਹੁਣ ਉਹਨਾਂ ਦੀ ਆਵਾਜ਼ ਵੀ ਥ੍ਰੋਟਲ ਹੋ ਰਹੀ ਹੈ। ਹੁਣ ਉਹਨਾਂ ਨੂੰ ਹੋਏਗਾ ਕਿ ਜੇ ਤੁਸੀਂ ਆਵਾਜ਼ ਕੱਢੀ ਤੇ ਤੁਹਾਡੀ ਪੈਨਸ਼ਨ ਬੰਦ। ਹਾਲਾਂਕਿ ਪੈਨਸ਼ਨ ਕੋਈ ਆਸਾਨ ਨਹੀਂ ਹੁੰਦਾ, ਪੈਨਸ਼ਨ ਤੁਹਾਡੀ ਕਮਾਈ ਹੁੰਦੀ ਹੈ। ਤੁਸੀਂ 30 ਸਾਲ ਨੌਕਰੀ ਕੀਤੀ, ਤੁਹਾਡਾ ਰਾਈਟ ਹੈ, ਬੇਸਿਕ ਰਾਈਟ ਹੈ। ਪਰ ਜੁਡੀਸ਼ਰੀ ਜਦੋਂ ਮਫਲ ਹੋ ਗਈ ਤੇ ਇੰਟਰਪ੍ਰੀਟ ਉਹਨਾਂ ਨੇ ਕਿਹਾ ਜੀ ਇਹਨੇ ਤਾਂ ਵਾਇਓਲੇਟ ਕੀਤਾ ਲਾਅ। ਔਰ ਕੋਈ ਵੀ ਜਿਹੜਾ ਹੁਣ IAS IPS IFS ਹੈ, ਜੇ ਉਹਨੇ ਕੋਈ ਕਿਤਾਬ ਵੀ ਲਿਖਣੀ ਹੈ ਉਹਦੀ ਪਹਿਲਾਂ ਪਰਮਿਸ਼ਨ ਲੈਣੀ ਪਏਗੀ, ਫਿਰ ਉਹਦੇ ਵਿੱਚ ਕੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ, ਜਿਵੇਂ ਉਹਨੇ ਪ੍ਰੋਫੈਸਰ ਨੇ ਕਿਹਾ US ਯੂਨੀਵਰਸਿਟੀ ਦੇ, ਕਿ 2024 ਤੋਂ ਬਾਅਦ ਤੱਕ ਪਹੁੰਚਦੇ ਆ ਇਹਨਾਂ ਨੂੰ ਕੋਈ ਕਿਸੇ ਨੂੰ ਮਾਰ ਮਰਾਈਆ ਕਰਨ ਦੀ ਲੋੜ ਨਹੀਂ ਹੈ। ਜਿਹੜਾ ਲੈਜਿਸਲੇਚਰ ਤਰੀਕੇ ਦੇ ਨਾਲ ਹੀ ਹਿੰਦੂ ਰਾਸ਼ਟਰ ਸਥਾਪਿਤ ਹੋ ਜਾਏਗਾ। ਔਰ ਆਲਰੇਡੀ ਅਸੀਂ ਦੇਖਦੇ ਹੀ ਹਾਂ ਇਜ਼ਰਾਈਲ ਵਰਗੇ ਮੁਲਕ ਦੇ ਹਵਾਲੇ ਨਾਲ ਕਿਵੇਂ ਉਹਨਾਂ ਨੇ ਜੇ ਜੁਡੀਸ਼ਰੀ ਚੈਲੰਜ ਕਰਦੇ ਸੀ ਨੇਤਨਯਾਹੂ ਨੂੰ, ਉਹਦੇ ਕਰਪਟ ਸਿਸਟਮ ਜਾਂ ਦੂਜੇ ਨੂੰ, ਉਹਨੇ ਕਾਨੂੰਨ ਪਾਸ ਕਰਵਾ ਦਿੱਤਾ ਕਿ ਜਿਹੜਾ ਲੈਜਿਸਲੇਚਰ ਹੈ ਉਹ ਜੁਡੀਸ਼ਰੀ ਤੋਂ ਉੱਪਰ ਹੈ। ਤੇ ਜਦੋਂ ਫਿਰ ਬਹੁ ਗਿਣਤੀ 82% ਲੋਕ ਹਿੰਦੂ ਤਾਂ ਵੀ ਨੇ, ਜੇ ਉਹਨਾਂ ਨੇ ਬਣਾ ਦਿੱਤੇ ਨੇ ਜਿਸ ਕਿਸਮ ਦੀ ਨਫ਼ਰਤ ਦੇ ਨਾਲ, ਤੇ ਫਿਰ ਤੁਸੀਂ ਚੀਕਾਂ ਮਾਰਦੇ ਰਹੋ ਨਾ। ਤੁਹਾਡੀ ਮੀਡੀਆ 'ਚ ਤਾਂ ਪਹਿਲਾਂ ਹੀ ਆਵਾਜ਼ ਨਹੀਂ ਹੈ। ਜਿਹੜਾ ਮਾੜਾ ਮੋਟਾ ਜੁਡੀਸ਼ਰੀ 'ਚ ਕੋਈ ਚੈਲੰਜ ਹੁੰਦਾ ਸੀ ਉਹ ਵੀ ਖਤਮ ਹੋ ਜਾਏਗਾ। ਔਰ ਜਿਹੜਾ ਉਹਨਾਂ ਨੇ ਕਾਨੂੰਨੀ ਤੌਰ ਦੇ ਉੱਤੇ ਕਨਸਟੀਟਿਊਸ਼ਨ ਸਾਰਾ ਪਾਸੇ ਰੱਖ ਕੇ, ਔਰ ਆਲਰੇਡੀ ਉਹਦੇ ਲਈ ਵੀ ਜਿਹੜਾ ਰੰਜਨ ਗੋਗੋਈ ਐਕਸ ਚੀਫ ਜਸਟਿਸ ਸੀ, ਜਿਹਨੂੰ ਇਹਨਾਂ ਨੇ ਰਿਟਾਇਰ ਹੋਣ ਦੇ 6 ਮਹੀਨੇ ਤੋਂ ਵੀ ਪਹਿਲਾਂ ਰਾਜ ਸਭਾ ਦਾ ਮੈਂਬਰ ਨੋਮੀਨੇਟ ਕੀਤਾ BJP ਦਾ,
ਉਹਨੇ 3 ਦਿਨ ਪਹਿਲਾਂ ਹੀ ਆਲਰੇਡੀ ਇਹ ਸਟਾਰਟ ਕਰਤਾ ਵੀ ਜਿਹੜਾ ਕਨਸਟੀਟਿਊਸ਼ਨ ਦਾ ਬੇਸਿਕ ਸਟਰਕਚਰ ਹੈ ਜਿਸ ਦੇ ਵਿੱਚ ਫੰਡਾਮੈਂਟਲ ਰਾਈਟ ਔਰ ਉਸ ਦੇ ਮੁਲਕ ਦਾ ਜਿਹੜਾ ਉਹ ਡਾਈਵਰਸ ਕੰਟਰੀ ਐਂਡ ਵੀ ਦਾ ਪੀਪਲ ਆਫ ਇੰਡੀਆ, ਇਹ ਉਹਨੇ ਕਿਹਾ ਜੀ ਜਿਹੜਾ ਬੇਸਿਕ ਸਟਰਕਚਰ ਵੀ ਹੈ ਇਹਦੀ ਵੀ ਕੋਈ ਏਡੀ ਬੁਨਿਆਦ ਨਹੀਂ ਹੈ, ਇਹਦੇ ਤੇ ਵੀ ਡਿਸਕਸ਼ਨ ਹੋ ਸਕਦੀ ਹੈ। ਸੋ ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਚੀਫ ਜਸਟਿਸ ਤੋਂ ਹੀ ਜਿਹੜਾ ਸਾਬਕਾ ਹੈ ਸੈਲਵੋ ਫਾਇਰ ਕਰਵਾ ਦਿੱਤਾ ਹੈ। ਆਲਰੇਡੀ ਤੇਜ਼ੀ ਨਾਲ ਬਿੱਲ ਕਾਨੂੰਨ ਬਦਲ ਰਹੇ ਨੇ ਤੇ 2024 ਤੱਕ ਪਹੁੰਚਦੇ ਆ। ਜਿਹੜਾ ਕੁਝ ਰਹਿ ਗਿਆ ਫਿਰ ਤਾਂ ਇੱਕੋ ਹੀ ਇੱਕ ਸਿੰਪਲ ਮੈਜੋਰਟੀ ਨਾਲ ਪਾਸ ਹੀ ਕਰਨਾ ਹੋਏਗਾ ਕਿ ਵੀ ਵੀ ਦਾ ਇੰਡੀਆ ਨਹੀਂ ਹੈ, ਹੁਣ ਇਟ ਇਜ਼ ਅ ਹਿੰਦੂ ਭਾਰਤ ਔਰ ਇਹਦਾ ਰਾਸ਼ਟਰੀ ਗ੍ਰੰਥ ਇਹ ਹੈ, ਇਹਦਾ ਗਊ ਮਾਤਾ ਜਿਹੜਾ ਇਹਦਾ ਨੈਸ਼ਨਲ ਐਨੀਮਲ ਹੈ ਔਰ ਇੱਥੇ ਜਿਹੜਾ ਹੈ ਵੋਟਿੰਗ ਦਾ ਹੱਕ ਜਿਹੜਾ ਹੈ ਉਹ ਬਹੁ ਗਿਣਤੀ ਤੇ ਡਿਪੈਂਡ ਕਰੇਗਾ। ਬਾਕੀ ਜਿੰਨੀਆਂ ਮਸੀਤਾਂ ਜੇ ਕਲੇਮ ਜਿਵੇਂ ਉਹ ਸੁਬਰਾਮਨੀਅਮ ਸਵਾਮੀ ਕਹਿੰਦਾ ਇੰਨਿਆਂ 'ਚ ਮੰਦਿਰ ਬਣਾ ਦਿਓ, ਸਿੱਖਾਂ ਦੇ ਗੁਰਦੁਆਰਿਆਂ ਦਾ ਅਸੀਂ ਪਹਿਲਾਂ ਹੀ ਦੇਖਦੇ ਹਾਂ ਕਿ ਭਾਈ ਉਹਨਾਂ ਨੇ ਉਹ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਤੇ ਜੰਮੂ ਕਸ਼ਮੀਰ ਦਿੱਲੀ ਕਮੇਟੀ ਤੇ ਕੰਟਰੋਲ ਕੀਤਾ ਹੀ ਹੋਇਆ। ਉਹ ਆਲਰੇਡੀ ਉਹ ਤੁਹਾਨੂੰ ਉਹਨਾਂ ਨੇ ਉਹ ਜਿਹੜਾ ਕੀ ਹੈ ਇੱਕ ਲਾਅ ਟੈਕਸ ਵਾਲਾ ਉਹਦੇ ਵੀ ਜ਼ਦ 'ਚ ਲਿਆਂਦਾ ਹੋਇਆ ਕਿ ਜੀ ਤੁਹਾਡੇ ਗੁਰਦੁਆਰੇ ਭਾਵੇਂ ਲੰਗਰ ਹੀ ਛਕਾਉਂਦੇ ਨੇ ਉਹ ਤੁਸੀਂ ਟੈਕਸ ਦਿਓ, ਉਹਦੇ 'ਚੋਂ ਤੁਹਾਨੂੰ ਫਿਰ ਵਾਪਸ ਜਿਹੜਾ ਦੇ ਦੇਣਗੇ ਨਾਨ ਪ੍ਰੋਫਿਟ ਦੇ ਥੱਲੇ। ਸੋ ਜੇ ਅਸੀਂ ਇਹ ਕਹਿਣਾ ਹੋਏ ਕਿ ਇਸ ਵੇਲੇ ਆਲਰੇਡੀ ਥਰੂ ਲੈਜਿਸਲੇਚਰ ਔਰ ਜਦੋਂ ਅਸੀਂ ਆਈਨੀ ਗੁੰਡਾਗਰਦੀ ਕਹਿੰਦੇ ਹਾਂ ਇਹ ਆਈਨੀ ਜੋ ਆਈਨੀ ਗੁੰਡਾਗਰਦੀ ਆਰਟੀਕਲ 370 ਖਤਮ ਕਰਨ ਲਈ ਕੀਤੀ, ਉਹੀ ਆਈਨੀ ਗੁੰਡਾਗਰਦੀ ਅੱਜ ਕੱਲ੍ਹ ਧੜਾ ਧੜ ਬਿੱਲ ਪਾਸ ਕਰਵਾ ਕੇ ਬਿੱਲ ਤੋਂ ਲਾ ਤੱਕ ਪਹੁੰਚਾ ਦਿੰਦੇ ਨੇ। ਮੁੜ ਕੇ ਜਦੋਂ ਵੀ ਹੋਏਗਾ ਅਦਾਲਤਾਂ ਨੇ ਕੀ ਕਰਨਾ ਹੈ, ਉਹਨੂੰ ਕਹਿਣਾ ਜੀ ਕਾਨੂੰਨ ਤਾਂ ਇਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤਾਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।